अस्सलाम वालेकुम वरहमतुल्लाहि वबरकातुहू। मैं कामरान काज़मी जी, उम्मीद है तुसीं सारे खैरियत नाल होवोगे। अज खुशकिस्मती दे नाल मैं प्रोफैसर साहब दे कोल ही बैठा और उन्हां दे हत्थ दे विच सैफुल मलूक है ओरिजिनल एडिशन, जिहड़ा सब तो पहला एडिशन उन्होंने पकड़िया है। वो बड़ी प्यारी तलब दी ते सच्चाई दी ते मन दे सच्चे हुंदियां किसी चीज़ की तलब करना, उहदी खोज करना, उहदे पिछे भजना, ਇਹਦੇ बारे दस रहे सन। तो मैं क्या कि इनू रिकॉर्ड करके ते बाकी लोगों तक भी पहुँचाना चाहिए। गल बड़ी वधिया है, बड़ी पक्की गल है। मियाँ साहब की फरमाते ने जी? देखो, मैं एक अरसे तो सैफ मलूक का जो सी ना पहला एडिशन ਇਹ ਲੱਭ ਰਿਹਾ ਸੀ ਕਿ ਯਾਰ ਇਹ ਕਦੋਂ ਜੈਨੂਇਨ ਐਡੀਸ਼ਨ ਮਸਟ ਹੋਏਗਾ। ਆਖਰ ਛਪਿਆ ਜੋ ਸੀ जी बिल्कुल। ਇਹਦਾ ਹਵਾਲਾ ਮੈਨੂੰ ਦੋ ਥਾਂ ਤੋਂ ਮਿਲਿਆ ਸੀ। ਇੱਕ ਮੈਨੂੰ ਮਿਲਿਆ ਸੀ ਅੰਮ੍ਰਿਤਸਰ ਤੋਂ ਡਾਕਟਰ ਬਲਵੰਤ ਸਿੰਘ ਢਿੱਲੋਂ ਸਨ ਸੀ। ठीक है ਉਹ ਅੱਜ ਕੱਲ੍ਹ ਓਟਾਵਾ ਹੁੰਦੇ ਨੇ। ਉਹ ਉੱਥੇ ਗੁਰੂ ਨਾਨਕ ਚੇਅਰ ਦੇ ਹੈੱਡ ਸਨ। ਉਹਨਾਂ ਨੇ ਬੜੀ ਸੋਹਣੀ ਕਿਤਾਬ ਇੱਕ ਲਿਖੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਰਬੀ ਤੇ ਫਾਰਸੀ ਦੇ ਅਲਫਾਜ਼, ਇਹ ਉਹਨਾਂ ਨੇ ਰਿਸਰਚ ਹੈ ਗੁਰਮੁਖੀ ਦੀ। ठीक है जी। ਉਹ ਮੈਨੂੰ ਕਹਿਣ ਲੱਗੇ ਕਿ ਮੈਂ ਜਦੋਂ ਉੱਥੇ ਇੰਗਲੈਂਡ ਗਿਆ ਸੀ ਨਾ, ਲੰਡਨ ਤੋਂ ਕਿੰਗ ਕਰਾਸ ਉੱਥੇ ਲਾਇਬ੍ਰੇਰੀ ਹੈ, ਇੰਡੀਆ ਆਫਿਸ, ਆਲ ਇੰਡੀਆ ਆਫਿਸ ਲਾਇਬ੍ਰੇਰੀ ਜਿਹਨੂੰ ਕਹਿੰਦੇ ਅਸੀਂ। ठीक है जी। ਉੱਥੇ ਕਹਿੰਦਾ ਮੈਂ ਇੱਕ ਡੱਬੇ ਵਿੱਚ ਕਿਤਾਬ ਦੇਖੀ, ਸੈਫ ਮਲੂਕ ਦਾ ਨੁਸਖਾ ਦੇਖਿਆ ਸੀ ਔਰ ਉਹ ਬੜੀ ਨਾਜ਼ੁਕ ਹਾਲਤ ਵਿੱਚ ਸੀ, ਬੜਾ ਫਰਜਾਈਲ ਜਿਹਾ। ਕਹਿੰਦਾ ਮੈਂ ਹੱਥ ਲਾਇਆ ਸੀ ਤੇ ਵਰਕਾ ਮੇਰੇ ਹੱਥ ਵਿੱਚ ਆ ਗਿਆ। ਇਹ ਮੈਨੂੰ ਗੱਲ ਦੱਸੀ ਢਿੱਲੋਂ ਸਾਹਿਬ ਨੇ। ठीक है जी। ਫਿਰ ਇਹੀ ਗੱਲ ਮੈਨੂੰ ਲਾਹੌਰ ਡਾਕਟਰ ਨਬੀਲਾ ਰਹਿਮਾਨ, ਮੇਰੀ ਛੋਟੀ ਭੈਣਾਂ ਵਾਂਗਰ ਨੇ, ਉਹਨਾਂ ਨੇ ਕਿਹਾ ਸੀ ਕਿ ਇੱਕ ਕਿਤਾਬ ਨੁਸਖਾ ਹੈ ਸਹੀ ਹੈ, ਇੰਗਲੈਂਡ ਤੋਂ ਲੱਭੇਗਾ, ਜਾ ਕੇ ਉੱਥੇ ਪਤਾ ਕਰੋ। ठीक है जी। ਐਸਾ ਮੈਂ ਕਰਦਾ ਕੋਈ 3 ਸਾਲ ਉਹਨਾਂ ਨਾਲ ਕਾਰਸਪੋਂਡੈਂਸ ਕੀਤੀ ਬ੍ਰਿਟਿਸ਼ ਲਾਇਬ੍ਰੇਰੀ ਵਾਲਿਆਂ ਦੇ ਨਾਲ ठीक है ਕਿ जी। ਮੈਨੂੰ ਜੀ ਪਹਿਲਾ ਨੁਸਖਾ ਚਾਹੀਦਾ ਸੈਫ ਮਲੂਕ ਦਾ ਹਰ ਹਾਲ ਵਿੱਚ। ਉਹ ਮੈਨੂੰ ਕਦੀ ਕਾਗਜ਼ ਕੋਈ ਭੇਜ ਦੇਣ, ਕਦੀ ਕੋਈ 86 ਪਾਉਂਡ ਦਾ ਉਹਨਾਂ ਨੇ ਲਾਇਆ ਉਹਦਾ ਕਿ ਜੀ ਇਹ ਫਿਲਮ ਤੁਹਾਨੂੰ ਮਿਲੇਗੀ 86 ਪਾਉਂਡ ਦੀ। ਮੈਂ ਕਿਹਾ ਨੋ ਪ੍ਰੋਬਲਮ, ਪੈਸੇ ਦਾ ਇਸ਼ੂ ਨਹੀਂ ਹੈਗਾ, ਪਰ ਸਾਨੂੰ ਨੁਸਖਾ ਮਿਲਣਾ ਚਾਹੀਦਾ। ਉਹ ਮੈਨੂੰ ਨੁਸਖਾ ਉਹਨਾਂ ਨੇ ਕਦੀ ਕੋਈ ਫਿਰ ਮੇਰੀ ਅਕਾਊਂਟ ਮੇਰਾ ਹੈਕ ਹੋ ਗਿਆ ਇੰਡੀਆ ਤੋਂ ਕਿੱਥੋਂ, ਬੜਾ ਕਿ ਵਾਕਿਆ ਅਜੀਬ ਮੇਰੇ ਨਾਲ ਹੋਇਆ। ਫਿਰ ਉੱਥੇ ਇੱਕ ਬੀਬੀ ਸੀ ਕ੍ਰਿਸ ਵਾਈਟ, ਬਰਮਿੰਗਮ 'ਚ ਖਾਤੂਨ, ਉਹਨੂੰ ਮੈਂ ਰਿਕੁਐਸਟ ਕੀਤੀ। ਫਿਰ ਉਹ ਉੱਥੇ ਦੀ ਹੈੱਡ ਟੀਚਰ ਸੀ ਕਿਸੇ ਸਕੂਲਾਂ ਦੀ, ਡਿਪਟੀ ਹੈੱਡ ਟੀਚਰ। ਉਹ ਇੱਥੇ ਪਾਕਿਸਤਾਨ ਆਈ ਸੀ 98 ਦੇ ਵਿੱਚ, ਪਾਕਿਸਤਾਨ 'ਚ ਆਏ ਸਨ ਸਾਰੇ ਇੰਗਲੈਂਡ ਤੋਂ ਨਾ, ਕਾਫੀ ਸਾਰੇ ਟੀਚਰ ਆਏ ਸੀ ਔਰ ਮੈਂ ਉਹਨਾਂ ਦਾ ਗਾਈਡ ਸੀ ਇਹਦਾ ਲੈਂਗੁਏਜ ਇੰਗਲਿਸ਼ ਦਾ, ਕਿਉਂਕਿ ਮੈਂ ਕਈ ਜ਼ਬਾਨਾਂ ਬੋਲਣ ਨਾ, ਆਪਣੀ ਟ੍ਰਾਂਸਲੇਟਰ ਕਹਿ ਲਓ। ਤਾਂ ਉਹ ਮੁਖਤਸਰ ਨੇ ਕਿ ਉਹਨਾਂ ਨੇ ਫਿਰ ਵਿੱਚ ਇਹਦੇ ਪੈ ਕੇ ਫਿਰ ਓਰੀਜਨਲ ਨੁਸਖਾ ਜਿਹੜਾ ਜੈਨੂਇਨ ਸੀ CD, ਫਿਰ ਉਹਨਾਂ ਨੇ ਮੈਨੂੰ ਪਹੁੰਚਾਈ। ਇਹ ਫਿਰ ਇਹ ਨੁਸਖਾ ਜਿਹੜਾ ਸੈਫ ਮਲੂਕ ਦਾ ਮੀਆਂ ਸਾਹਿਬ ਦਾ ਇਹ ਵਾਲਾ, ਇਹ ਫਿਰ ਮੈਂ ਜੋ ਹੀ ਇੱਥੇ ਆਇਆ ਮੇਰੇ ਕੋਲ, ਇਹ ਮੈਂ 10 ਦਿਨ ਦੇ ਵਿੱਚ ਨੈਸ਼ਨਲ ਯੂਨੀਵਰਸਿਟੀ ਜਾ ਕੇ ਮੈਂ ਛਪਵਾਤਾ ਐਜ਼ ਇਟ ਇਜ਼। ਇਹ ਅਕਸੀ ਨੁਸਖਾ ਹੈ। ਤੁਸੀਂ ਦੱਸਿਆ ਹੈ ਕਿ ਕੁਝ ਦਿਨ ਪਹਿਲੇ ਕਿ ਤੁਸੀਂ ਇਹਨੂੰ ਦੇਖ ਕੇ ਤੇ ਜਦੋਂ ਖੋਲਿਆ ਸੀ ਬੁੱਕ ਨੂੰ ਪਹਿਲੀ ਦਫਾ, ਉੱਥੇ ਮੈਂ ਬਾਅਦ ਚੋਂ ਮੈਂ ਗਿਆ, ਇਹ ਮੈਂ ਜਿਸ ਕਿਤਾਬ ਨੁਸਖਾ ਛਾਪ ਲਿਆ, ਮੈਂ ਫਿਰ ਇੰਗਲੈਂਡ ਚਲਾ ਗਿਆ। ਮੈਂ ਕਿਹਾ ਮੈਂ ਆਪਣੇ ਹੱਥ ਨਾਲ ਅੱਖੀਂ ਉਹ ਨੁਸਖਾ ਦੇਖਣਾ ਚਾਹੁੰਦਾ, ਕਿਉਂਕਿ ਮੇਰੇ ਕੋਲ ਇਹਦੀ ਫਿਲਮ ਆਈ ਸੀ, CD ਆਈ ਸੀ। ਸੋ CD ਤੇ ਆਈ ਸੀ, ਪਰ ਮੈਂ ਕਿਤਾਬ ਦੇਖਣਾ ਚਾਹੁੰਦਾ ਸੀ। ਤਲਬ ਵੱਧ ਗਈ। ਮੈਂ ਫਿਰ ਇਹ ਨੁਸਖਾ ਛਪਵਾ ਕੇ ਲੈ ਗਿਆ ਸੀ ਮਾਰਚ ਅਪ੍ਰੈਲ ਮਈ ਮੈਂ 3 ਮਹੀਨੇ ਸੇ 17 'ਚ ਇੰਗਲੈਂਡ ਚਲਾ ਗਿਆ। ਠੀਕ ਹੈ ਜੀ। ਉੱਥੇ ਮੈਂ ਜਿਸਲੇ ਬ੍ਰਿਟਿਸ਼ ਲਾਇਬ੍ਰੇਰੀ 'ਚ ਗਿਆ, ਉਹ ਮੈਂ ਜਿਸਲੇ ਜਾ ਕੇ ਉਹ ਡੱਬਾ ਨਾਲ ਲੈ ਕੇ ਆਂਦਾ, ਪਹਿਲਾਂ ਤਾਂ ਮੈਨੂੰ 8-9 ਦਿਨ ਉਹਨਾਂ ਨੇ ਚੱਕਰ ਲਵਾਏ ਉੱਥੇ ਕਿ ਜੀ ਨਹੀਂ ਹੈਗਾ, ਪਤਾ ਨਹੀਂ ਲੱਭ ਨਹੀਂ ਰਿਹਾ, ਕਿਤੇ ਲੌਕ ਹੋਇਆ ਕਿਸੇ ਜਿਹਦੀ ਨਿਗਰਾਨੀ 'ਚ ਨੁਸਖਾ, ਜੋ ਬੜਾ ਫਰਜਾਈਲ ਸੀ। ਔਰ ਮੈਂ ਜਾਂਦਾ ਰਿਹਾ ਸਾਊਥ ਹਾਲ ਤੋਂ, ਟਰੈਵਲ ਕਰਦਾ ਰਿਹਾ, ਕਾਫੀ ਲੰਬਾ ਉੱਥੇ ਪੈਂਦਾ, 3 ਟ੍ਰੇਨਾਂ ਬਦਲਣੀਆਂ ਪੈਂਦੀਆਂ ਨੇ, ਅਤੇ ਜਾਂਦਾ ਰਿਹਾ ਮੈਂ, ਲੇਕਿਨ ਹਿੰਮਤ ਨਹੀਂ ਆ ਰਹੀ। ਮੈਂ 9ਵੇਂ ਦਿਨ ਆਖਿਰ ਇੱਕ ਇਟਾਲੀਅਨ ਬੀਬੀ ਸੀ, ਕੋਈ ਇਟਾਲੀਅਨ ਜਿਹੜੀ ਉੱਥੇ ਇੰਚਾਰਜ ਸੀ, ਕੋਈ ਖਾਤੂਨ, ਉਹਨੂੰ ਮੈਂ ਰਿਕੁਐਸਟ ਕੀਤੀ ਕਿ ਲੁੱਕ ਮੈਂ ਪਾਕਿਸਤਾਨ ਤੋਂ ਆਇਆ, ਨੁਸਖਾ ਮੈਂ ਦੇਖਣਾ ਚਾਹੁੰਦਾ, ਤਾਂ ਮਿਹਰਬਾਨੀ ਕਰ ਮੈਨੂੰ ਦਿਖਾ ਦੇ। ਉਹ ਫਿਰ ਉਹਨੇ ਮਿਹਰਬਾਨੀ ਕੀਤੀ, ਉਹ ਨੁਸਖਾ ਡੱਬਾ ਜਿਹਾ ਚੁੱਕ ਕੇ ਲੈ ਆਉਂਦਾ ਮੇਰੇ ਕੋਲ, ਇੱਕ ਡੱਬਾ ਜਿਹਾ ਗੱਤੇ ਦਾ ਸੀ, ਉਹਦੇ ਵਿੱਚੋਂ ਕੱਲਾ ਵਰਕਾ ਜਿਹੜਾ ਸੀ ਨਾ, ਇਹ ਜਿਹੜਾ ਇਹਦਾ ਕੱਲਾ ਉਹਨਾਂ ਜਿਸ ਵੇਲੇ ਦੀ ਫਿਲਮ ਬਣਾਈ ਹੈ, ਤਾਂ ਉਹ ਫਿਰ ਉਹ ਕੱਲਾ ਵਰਕਾ ਉਹ ਫਾੜ ਕੇ ਪੂਰੀ ਜਿਲਦ ਉਹਦੀ ਖਤਮ ਕੀਤੀ ਸੀ, ਉਹ ਮੇਰੇ ਕੋਲ ਲਿਆ ਕੇ ਰੱਖ ਛੱਡਿਆ। ਮੈਂ ਅੱਖਾਂ ਬੰਦ ਕਰਕੇ ਹਜ਼ਰਤ ਮੀਆਂ ਸਾਹਿਬ ਸਰਕਾਰ ਨੂੰ ਆਦਰ ਨਾਦਰ ਸਮਝ ਕੇ ਉੱਥੇ ਆਪਣੇ ਮੈਂ ਉਹਦੀ ਫਾਲ ਕੱਢੀ। ਠੀਕ ਹੈ। ਉਹ 'ਚ ਮੈਂ ਫਾਲ ਕੱਢੀ, ਉਹ ਫਾਲ ਬੜੀ ਅਜੀਬ ਸੀ। ਉਹ ਫਾਲ ਐਸੇ ਨੁਸਖੇ, ਜਿਹੜਾ ਨੁਸਖਾ ਪਹਿਲਾ ਜਿਹੜਾ 1869 ਦਾ ਨੁਸਖਾ ਹੈਗਾ, ਔਰ ਇਹ ਛਾਪਿਆ ਸੀ ਦਰ ਮਤਬਾ ਮੁਸਤਫਾਈ ਪ੍ਰੈਸ, ਵਾਕਿਆ ਲਾਹੌਰ, ਇਹ ਉਹਨਾਂ ਨੇ ਛਾਪਿਆ ਸੀ। ਔਰ ਮੀਆਂ ਸਾਹਿਬ ਨੇ ਇਹ ਨੁਸਖਾ ਹਜ਼ਰਤ ਮੀਆਂ ਸਾਹਿਬਜ਼ਾਦਾ ਖੈਰੁਦੀਨ ਮੌਜ਼ਾ ਲਵੀਰਾ ਹਾਫਜ਼ਾਬਾਦ, ਉਹਨਾਂ ਦੀ ਫਰਮਾਇਸ਼ 'ਤੇ ਛਾਪਿਆ ਸੀ ਲਾਹੌਰੋਂ ਜਾ ਕੇ। 3 ਮਹੀਨੇ ਲਾਹੌਰ ਮੀਆਂ ਸਾਹਿਬ ਰਹੇ ਸੀ ਜਾ ਕੇ ਉੱਥੇ ਮੌਲਵੀ ਅਬਦੁੱਲਾ ਜੀ ਦੇ ਘਰ। ਉਹ ਜਿਸ ਮੈਂ ਫਾਲ ਕੱਢੀ ਨਾ, ਐਸਾ ਚੁੱਕਿਆ ਉਹਦੇ ਵਰਕਿਆਂ ਐਂ ਚੁੱਕਿਆ, ਤੇ ਹੈਰਾਨ ਕੁਨ ਗੱਲ ਸੀ ਕਿ ਸਫਾ ਨਿਕਲਿਆ 230 ਦਾ ਇਸ ਨੁਸਖੇ ਦਾ। ਇਹਦੇ ਜਿਹੜੇ ਕੁੱਲ ਪੇਜ ਨੇ ਸਫੇ ਦੇ ਇਸ ਕਿਤਾਬ ਦੇ, ਜਿਹੜਾ ਨੁਸਖਾ ਸਾਡੇ ਕੋਲ ਪਹਿਲਾਂ ਨਾ ਸੈਫ ਮਲੂਕ ਵਾਲਾ, ਇਹਦੇ ਟੋਟਲ ਪੇਜ ਜਿਹੜੇ ਨੇ ਉਹ ਤਕਰੀਬਨ ਕੋਈ 272 ਦੇ ਕਰੀਬ ਨੇ ਇਹਦੇ ਸਾਰੇ। ਠੀਕ ਹੈ, 274
ਇਹਦੇ ਸਫੇ ਨੇ ਇਸ ਦੇ ਨਾਲ ਇਸ ਦੇ ਇਹ 373 373 ਸਫੇ ਨੇ ਦੇ। ਠੀਕ ਹੈ ਜੀ। 33 ਨੰਬਰ ਮੀਆਂ ਸਾਹਿਬ ਦਾ ਹੈਗਾ, 7 ਬਿਸਮਿਲ੍ਲਾ ਵਿੱਚ ਹੈਗੀ ਹੈ। ਇਸ ਵਾਰ ਨੰਬਰਿੰਗ ਦੇ ਲਿਹਾਜ਼ ਦੇ ਨਾਲ ਵੀ ਬੜਾ ਸੋਹਣਾ ਨੰਬਰ ਹੈਗਾ। ਇਹ ਦੇਖਦੇ ਹੋ 33 373 33 ਸਰਕਾਰ ਦਾ ਨੰਬਰ ਹੈ। ਚूंकि ਮੀਆਂ ਸਾਹਿਬ ਨੇ ਬੋਲਿਆ ਕਿ ਜਿਸ ਲਈ ਸੈਫ ਮੁਲਕ ਕਿਤਾਬ ਲਿਖੀ ਹੈ ਮੀਆਂ ਸਾਹਿਬ ਨੇ, ਉਮਰ ਮੁਸੰਨਫ ਦੀ ਤਦਾਹੀ 3 ਦਾਹੇ 3 ਯੱਕੇ, ਭੈਣ ਵੱਡੀ ਫਰਮਾਂਦੀ ਇਹੋ ਪਤੇ ਰੱਬੇ ਨੂੰ ਪੱਕੇ। ਸੋ 33 ਸਾਲ 3 ਦਾਹੇ 3 10s and 3 ਯੱਕੇ 3 1s, so it means 33. So 33 years was the age of Mian Saab when he wrote this book, and the first edition ਜਿਹੜਾ ਹੈ ਉਹ 373 ਸਫਿਆਂ ਦਾ ਹੈ। 7 ਵਿੱਚ ਬਿਸਮਿਲ੍ਲਾ ਦਾ ਆ ਗਿਆ, 7 ਖੈਰਾਂ 7 ਬਿਸਮਿਲ੍ਲਾ ਮੀਆਂ ਸਾਹਿਬ ਦਾ। ਸੋ ਇਹ ਜਿਸ ਮੈਂ ਫਾਲ ਕੱਢੀ, ਇਹ ਸ਼ੇਰ ਸਾਹਮਣੇ ਆਏ ਸੀ ਮੇਰੇ, ਹੈਰਾਨਕੁਨ ਗੱਲ ਸੀ, ਔਰ ਮੇਰੀਆਂ ਲੂਈਆਂ ਖੜੀਆਂ ਹੋ ਗਈਆਂ, ਮੇਰੇ ਅੱਖਾਂ 'ਚ ਅਥਰੂ ਰਵਾਨ ਸੀ, ਉਸ ਪੂਰੇ ਅੱਖਾਂ 'ਚ ਲਗਾਤਾਰ ਅਥਰੂ ਮੇਰੀ ਆ ਰਹੇ ਸੀ। ਉਸ ਵੇਲੇ ਮੈਂ ਇਹਦੀ ਫੋਟੋ ਬਣਾ ਕੇ ਲਾਹੌਰ ਮੈਡਮ ਨਬੀਲਾ ਨੂੰ ਕੱਲੀ ਸੀ ਕਿ ਇਹ ਤੱਕੋ ਜੀ ਫਾਲ ਨਿਕਲੀ ਹੈ। ਉਹਨਾਂ ਕੋਲ ਫੋਟੋਆਂ ਸਾਰੀ ਮਹਿਫੂਜ਼ ਹੋਣਗੀਆਂ ਉੱਥੇ, ਕਿਉਂਕਿ ਬਾਅਦ 'ਚ ਮੇਰੇ ਕੋਲ ਆਏ ਲਾਇਬ੍ਰੇਰੀ ਬੰਦੇ, ਉਹ ਕਹਿੰਦੇ ਤੁਸੀਂ ਫੋਟੋ ਨਹੀਂ ਲੈ ਸਕਦੇ ਇਹਦੀ, ਠੀਕ ਹੈ। ਐਸੀ ਨਿਕਲੀ ਫਾਲ, ਸਹਿ ਮਲੂਕ ਪਰੀ ਰਲ ਬੈਠੇ ਨਾਲ ਮੁਹੱਬਤ ਦਿਲ ਦੀ, ਜਿਸ ਚੀਜ਼ ਨੂੰ ਲੋੜਨ ਚੜੀਏ ਔੜ ਕੇ ਇੱਕ ਦਿਨ ਮਿਲਦੀ। ਮੀਆਂ ਸਾਹਿਬ ਕਹਿ ਰਹੇ ਨੇ ਕਿ ਸਹਿ ਮਲੂਕ ਮੇਰੇ ਲਈ, ਮੇਰੇ ਵਾਸਤੇ ਇਹ ਕਿਤਾਬ ਜਿਹੜੀ ਸੀ ਸ਼ਾਹ ਪਰੀ ਸੀ, ਇਹ ਬਦਲ ਜਮਾਲ ਸੀ। ਮੈਂ ਐਜ਼ ਸਹਿ ਮਲੂਕ ਬਣ ਕੇ ਇਹ ਕਿਤਾਬ ਲੋੜਨ ਟੁਰਿਆ ਸੀ, ਕਿਉਂਕਿ ਮੀਆਂ ਸਾਹਿਬ ਨੇ ਇਸ ਕਿਤਾਬ ਦਾ ਜਿਹੜਾ ਖੁਲਾਸਾ ਹੈ ਸਟਾਰਟ ਉੱਤੇ ਕੀ ਲਿਖਿਆ ਹੈ, ਇਹ ਲਿਖਿਆ ਕਿ ਇਹ किताब इस सपास नामा को सपास से कुछ सी असास के ई किताब दर तफसीर ई हदीस शरीफ अस्त मन तलबा शैयन व जद्दा व जद, जिन्हें जो कुछ लभ्या सीकर who wants to seek something, जो कुछ लभ्या ਉਹਦੇ ਲਈ ਉਹਨੇ ਐਫਰਟ ਕੀਤੀ, ਉਹਨੇ ਪਾ ਲਿਆ। ਇਹ ਮੀਆਂ ਸਾਹਿਬ ਦੇ ਨੁਸਖੇ ਦੀ ਜਿਹੜਾ ਨੁਸਖਾ ਪਹਿਲਾ ਹੈਗਾ ਹੈ, ਇਹਦੇ ਉੱਤੇ ਲਿਖੀ ਗੱਲ ਹੈ ਜਿਹੜੀ, ਠੀਕ ਹੈ। ਇਸੇ ਗੱਲ ਨੂੰ ਜਿਸ ਵੇਲੇ ਮੈਂ ਉੱਥੇ ਲੱਭ ਗਿਆ ਨੁਸਖਾ, ਮੈਨੂੰ ਸਾਹਮਣੇ ਮੇਰੇ ਆ ਗਿਆ। ਕਿੰਨੇ ਅਰਸੇ ਤੋਂ ਲੱਭ ਰਹੇ ਸੀ ਜੀ? ਇਹ ਤਾਂ ਮੈਂ ਮੁੱਦਤ ਤੋਂ ਲੱਭ ਰਿਹਾ ਸੀ। ਮੈਂ 2002 ਵਿੱਚ ਸ਼ੁਰੂ ਕੀਤਾ ਸੀ ਕੰਮ ਮੀਆਂ ਸਾਹਿਬ ਦਾ, ਬਾਬਿਆਂ ਸਾਰਿਆਂ ਬਾਬਿਆਂ ਤੇ। ਮੇਰੀ ਪਹਿਲੀ ਕਿਤਾਬ ਜਿਹੜੀ ਆਈ ਸੀ ਗ੍ਰੇਟ ਸੂਫੀ ਵਿਜ਼ਡਮ, ਉਹ ਗ੍ਰੇਟ ਸੂਫੀ ਵਿਜ਼ਡਮ ਮੇਰੀ 2002 ਵਿੱਚ ਆਈ ਸੀ, ਉਹ ਵਾਰਿਸ ਸ਼ਾਹ ਤੇ। ਫਿਰ ਮੈਂ ਮੀਆਂ ਸਾਹਿਬ ਆਇਆ, ਫਿਰ 7 ਬਾਬਿਆਂ ਤੇ ਮੈਂ ਕੰਮ ਕੀਤਾ ਸੀ, ਬੁੱਲੇ ਸ਼ਾਹ, ਵਾਰਿਸ ਸ਼ਾਹ, ਸਾਰੇ ਬਾਬੇ ਤੇ ਕਿਤਾਬਾਂ ਪਈਆਂ ਨੇ ਇੱਥੇ ਜਿਹੜੀਆਂ ਸਾਰੀਆਂ ਨਜ਼ਰ ਆ ਜਾਣਗੀਆਂ, ਬਹੁਤ ਸਾਰੀਆਂ। ਬਾਬਾ ਫਰੀਦ, ਇਹਨਾਂ ਤੇ ਖਾਜਾ ਗੁਲਾਮ ਫਰੀਦ ਤੇ ਸੁਲਤਾਨ ਬਾਹੂ ਸਾਹਿਬ, ਇਹਨਾਂ ਸਾਰਿਆਂ ਤੇ ਮੈਂ ਕਿਤਾਬਾਂ ਫਿਰ ਲਿਖੀਆਂ ਪੰਜਾਬੀ ਇੰਗਲਿਸ਼। ਇਹ ਜਿਸ ਵੇਲੇ ਸ਼ੇਰ ਮੇਰੇ ਸਾਹਮਣੇ ਆਏ, ਮੈਂ ਅੱਜ ਤੱਕ ਉਹ ਭੁੱਲ ਨਹੀਂ ਪਾ ਰਿਹਾ ਇਹ ਮੇਰੀ ਕੈਫੀਅਤ ਕੀ ਹੋਈ ਹੈ, ਔਰ ਇੰਨੀ ਅਥੈਂਟਿਸਿਟੀ ਇਹਦੇ 'ਚ। ਦੇਖੋ ਨਾ, ਮੀਆਂ ਸਾਹਿਬ ਫਕੀਰ ਇੱਕ ਅਥੈਂਟਿਕ ਗੱਲ ਕਰ ਰਿਹਾ ਹੈ, ਜਿਹਦੇ 'ਚ ਪੱਕਾ ਹੈ 100%, ਇਹਦੇ 'ਚ 1% ਗੁੰਜਾਇਸ਼ ਨਹੀਂ ਹੁੰਦੀ ਸ਼ੱਕ ਦੀ। ਅਗਰ ਤੁਸੀਂ ਬਾਬਿਆਂ ਨਾਲ ਜੁੜੋਗੇ ਨਾ, ਤੇ ਫਿਰ ਤੁਹਾਨੂੰ ਸ਼ੱਕ ਵਿੱਚੋਂ ਵਸਵਸਾ, ਸ਼ੱਕ ਚੀਜ਼ਾਂ ਵਿੱਚੋਂ ਸਾਈਡ ਤੇ ਕਰਨੀਆਂ ਪੈਣਗੀਆਂ, ਇਹ ਨਾਲ ਨਹੀਂ ਚੱਲ ਸਕਦੀਆਂ। ਸੋ ਮੀਆਂ ਸਾਹਿਬ ਕਹਿੰਦੇ ਕਿ ਸਹਿਬ ਮਲੂਕ ਪਰੀ ਨਾਲ ਬੈਠੇ ਨਾਲ ਮੁਹੱਬਤ ਦਿਲ ਦੀ, ਜਿਸ ਚੀਜ਼ ਨੂੰ ਲੋੜਨ ਚੜੀ ਹੈ ਔੜ ਕੇ ਇੱਕ ਦਿਨ ਮਿਲਦੀ, ਲੋੜਨ ਵਾਲਾ ਰਿਹਾ ਨਾ ਖਾਲੀ, ਲੋੜ ਕੀਤੀ ਜਿਸ ਸੱਚੀ। ਦਾ ਟਰੂਥਫੁਲ ਸੀਕਿੰਗ ਸ਼ੁੱਡ ਬੀ देयर, ਟਰੂਥਫੁਲ ਸੱਚੀ ਲਗਨ ਦੇ ਨਾਲ, ਵਿੱਚ ਉਹਦੇ 'ਚ ਕਿਸੇ ਕਿਸਮ ਦਾ ਵਿੱਚ ਅਲਾਇਸ਼ ਨਾ ਹੋਵੇ, ਦਿਖਾਵਾ ਨਾ ਹੋਵੇ, ਮੈਲਾਪਨ, ਰਿਆਕਾਰੀ ਨਾ ਹੋਵੇ, ਕਿਸੇ ਕਿਸਮ ਦੀ 2 ਨੰਬਰੀ ਨਾ ਹੋਵੇ, ਉਹ ਨਹੀਂ। ਇੱਥੇ ਕਹਿ ਰਹੇ ਨੇ ਕਿ ਲੋੜਨ ਵਾਲਾ ਰਿਹਾ ਨਾ ਖਾਲੀ, ਲੋੜ ਕੀਤੀ ਜਿਸ ਸੱਚੀ, ਲੋੜ ਕਰੇਂਦਾ ਜੋ ਮੁੜ ਆਇਆ। ਲੋੜ ਉਹਦੀ ਗਿਣ ਕੱਚੀ, ਉਹਦੀ ਲੋੜ, ਉਹਦੀ ਢੂੰਡ, ਉਹਦੀ ਸਰਚ ਨੂੰ ਕੱਚਾ ਗਿਣੋ। ਜਿਹੜਾ ਲੋੜ ਕਰਦਾ ਵਾਪਸ ਮੁੜ ਆਇਆ, ਥੱਕ ਹਾਰ ਕੇ, ਟੁੱਟ ਗਿਆ, ਇਹ ਉਹ ਬਰਦਾਸ਼ਤ ਨਹੀਂ ਕੀਤਾ ਉਹਨੇ। ਮੈਂ ਤਾਂ ਮੁੱਦਤ ਤੋਂ ਲੱਗਾ ਸੀ ਕਿ ਯਾਰ ਇਹ ਨੁਸਖਾ ਜੈਨੂਇਨ ਲੱਗੇ ਰਹੇ ਤੇ ਲੱਭੇਗਾ ਸਹੀ ਕਿਸੇ ਨਾ ਕਿਸੇ ਪਾਸਿਓਂ, ਔਰ ਇਹ ਨੁਸਖਾ ਪਾਕਿਸਤਾਨ ਦੇ ਵਿੱਚ ਕਿਸੇ ਕੋਲ ਨਹੀਂ ਸੀ ਹੈਗਾ, ਨਹੀਂ ਲੱਭਾ ਹੈਗਾ। ਨਹੀਂ ਲੱਭਾ ਹੁੰਦਾ ਤੇ ਪਿਛਲੇ 76 ਸਾਲ 'ਚ ਬੰਦਾ ਕੋਈ ਛਾਪ ਛੱਡਦਾ ਫੜ ਕੇ ਨੂੰ। ਲੇਕਿਨ ਉਹ ਅੱਲਾਹ ਤਾਲਾ ਨੇ ਐਸਾ ਕਰਮ ਕੀਤਾ ਕਿ ਇਹ ਨੁਸਖਾ ਜਿਸ ਮੇਰੇ ਹੱਥ ਵਿੱਚ ਆਇਆ, ਉੱਥੇ ਲੋੜ ਕਰਿੰਦਾ ਜੋ ਮੁੜ ਆਇਆ। ਲੋੜ ਦੀ ਕੱਚੀ ਤੇ ਨਹੀਂ ਸੀ, ਮੇਰੀ ਤੇ ਪੱਕੀ ਲੋੜ ਸੀ। ਇਸ਼ਕ ਪੱਕਾ ਸੀ ਮੀਆਂ ਸਾਹਿਬ ਦੇ ਨਾਲ। ਵਾਲਦ ਸਾਹਿਬ ਨੂੰ ਛੋਟੇ ਹੁੰਦੇ 4 ਸਾਲ ਦੇ ਬੱਚੇ ਨੂੰ ਨਾਲ ਲੈ ਜਾਂਦੇ ਦਰਬਾਰ ਖੜੀ ਸ਼ਰੀਫ, ਜੇਲ੍ਹ ਤੋਂ ਸਾਈਕਲ ਤੇ ਬਿਠਾ ਕੇ ਦਰਿਆ ਕ੍ਰਾਸ ਕਰਕੇ ਅਸੀਂ ਦਰਬਾਰ 'ਚ ਲੈ ਜਾਣਾ। ਉਹਨਾਂ ਪੂਰੀ ਰਾਤ ਬਹਿ ਕੇ ਅੱਬਾ ਜੀ ਸਾਹਿਬ ਨੂੰ ਕਿਤਾਬ ਪੜ੍ਹਨੀ। ਸੋ ਜਿਹੜਾ ਇਸ਼ਕ ਬਾਬਾ ਵਾਲਦ ਨੂੰ ਸੀ, ਜਾਂ ਮੇਰੇ ਜੇਲ੍ਹ ਮਲੰਗ ਸਾਹਿਬ ਨੂੰ ਸੀ, ਜੇਲ੍ਹ ਮਜੀਦ ਅਬਦੁਲ ਮਲੰਗ ਸਾਹਿਬ, ਉਹ ਪਿੱਛੇ ਫੋਟੋ ਲੱਗੀ ਮਲੰਗ ਸਾਹਿਬ ਦੀ, ਮੁਰਸ਼ਦ ਜਿਹੜੇ ਮੇਰੇ ਨੇ ਮਜੀਦ ਮਲੰਗ ਸਾਹਿਬ, ਜਾਂ ਭਾਜੀ ਸਜਾਦ ਸਾਹਿਬ ਮੇਰੇ, ਜਿਨ੍ਹਾਂ ਨੇ ਮਰਨ ਤੋਂ ਪਹਿਲਾਂ ਮੈਨੂੰ ਕਿਤਾਬ ਸਾਹਿਬ ਨੂੰ ਦਿੱਤੀ ਸੀ ਆਪਣੀ, ਭਾਜੀ ਸਜਾਦ ਸਾਹਿਬ ਨੇ। ਸੋ ਉਹ ਕਹਿੰਦੇ ਪਏ ਨੇ ਤੇ ਅੱਗੇ ਕਹਿੰਦੇ ਨੇ ਮੀਆਂ ਸਾਹਿਬ ਫਰਮਾਉਂਦੇ ਨੇ, ਪਤਾ ਕੀ ਕਹਿ ਰਹੇ ਨੇ, ਸਹਿ ਮਲੂਕ ਜਿਹਾ ਬਣ ਲੋੜੇ, ਲੋੜ ਦੀ ਤਦ ਪੱਕੀ। ਇਹ ਨਾਲ ਮਿਸਾਲ ਦੇ ਰਹੇ ਨੇ ਕਿ ਯੂ ਮਸਟ ਬੀ ਲਾਈਕ ਸੈਫ ਮਲੂਕ, ਪ੍ਰਿੰਸ ਸੈਫ ਮਲੂਕ, ਜਿਹਨੇ ਆਪਣੀ ਬਾਦਸ਼ਾਹੀ ਛੱਡੀ, ਜਿਹਨੇ ਮਿਸਰ ਛੱਡਿਆ, ਜਿਹਨੇ ਸਭ ਕੁਝ ਛੱਡ ਕੇ ਔਰ ਸ਼ਾਹ ਪਰੀ ਦੀ ਤਲਾਸ਼ ਨਿਕਲ ਗਿਆ। ਉਹ ਕਹਿੰਦੇ ਨੇ ਕਿ ਸਹਿ ਮਲੂਕ ਜਿਹਾ ਬਣ ਲੋੜੇ, ਲੋੜ ਉਹਦੀ ਤਦ ਪੱਕੀ, ਅੱਲਾ ਚਾਹੇ ਮੁੜੇ ਨਾ ਖਾਲੀ, ਮਤਲਬ ਦਾ ਮੂੰਹ ਤੱਕੀ। ਅੱਲਾ ਚਾਹੇ, ਇੱਥੇ ਹੁਣ ਮੀਆਂ ਸਾਹਿਬ ਸੇਇੰਗ ਕਿ ਅੱਲਾ ਚਾਹੇ ਉਹ ਵਾਪਸ ਨਹੀਂ ਮੁੜੇਗਾ ਕਦੀ, ਸਵਾਲ ਨਹੀਂ ਪੈਦਾ ਹੁੰਦਾ, ਮਤਲਬ ਦਾ ਮੂੰਹ ਤੱਕੇਗਾ। ਯਾਨੀ ਜਿਸ ਕੰਮ ਲਈ ਚੱਲਿਆ, ਜਿਹਦੀ ਗੱਲ ਮੀਆਂ ਸਾਹਿਬ ਨੇ ਸ਼ੁਰੂ ਤੋਂ ਕੀਤੀ ਹੈ, ਮਨ ਤਲਬਾ ਸ਼ਾਹੀਆਂ ਜੱਦਾ, ਜਿਸ ਵੇਲੇ ਇਹ ਕਿੱਸਾ ਖਤਮ ਕੀਤਾ ਮੀਆਂ ਸਾਹਿਬ ਨੇ,
ਉੱਥੇ ਫਿਰ ਮੀਆਂ ਸਾਹਿਬ ਲਿਖੇ ਇਹ ਪੂਰੀ ਕਿਤਾਬ ਦੀ ਗਰਜ਼ ਲਿਖੀ ਨੇ ਕਿ ਇਸੇ ਹਿੱਸੇ ਮਿਸਰੇ ਅੰਦਰ ਗਰਜ਼ ਕਿਸੇ ਦੀ ਸਾਰੀ ਜੋ ਢੂੰਡੇ ਸੋ ਪਾਵੇ ਭਾਈ ਮੁਫਤ ਨਹੀਂ ਪਰ ਜਾਰੀ। ਜੋ ਢੂੰਡੋ ਉਹ ਤੁਸੀਂ ਲੱਭ ਲੋਗੇ, ਬਟ ਯੂ ਹੈਵ ਟੂ ਪੇ ਦਾ ਪ੍ਰਾਈਸ। ਤੁਸੀਂ ਕੋਈ ਵੀ ਦੁਨੀਆ 'ਚ ਕੰਮ ਕਰੋ, ਕੋਈ ਅਚੀਵਮੈਂਟ ਕਰਨਾ ਚਾਹੁੰਦੇ ਹੋ, ਕੋਈ ਸਟੱਡੀ, ਕੋਈ ਪੜ੍ਹਾਈ, ਕੋਈ ਸਿਹਤ ਦਾ ਮਸਲਾ, ਕੋਈ ਐਨੀ ਅਚੀਵਮੈਂਟ ਯੂ ਵਾਂਟ ਟੂ ਡੂ, ਸੋ ਯੂ ਹੈਵ ਟੂ ਸਟਰਗਲ ਫॉर दैट। ਇਹ ਹੈ ਲੈਸਨ ਇਸ ਕਿਤਾਬ ਦਾ ਖੁਲਾਸਾ। ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਇਨਸ਼ਾਅੱਲਾ ਵਕਤ ਦੇ ਨਾਲ ਨਾਲ ਅਸੀਂ ਮਜ਼ੀਦ ਐਕਸਪਲੋਰ ਕਰਾਂਗੇ ਪ੍ਰੋਫੈਸਰ ਸਾਹਿਬ ਨੂੰ, ਔਰ ਇਹਨਾਂ ਦੀਆਂ ਜਿੰਨੇ ਵੀ ਸਿਲਸਿਲੇ ਨੇ ਲਿਖੇ ਨੇ ਇਨਸ਼ਾਅੱਲਾ ਸਾਰਿਆਂ ਤੇ ਅਸੀਂ ਇਹਨਾਂ ਕੋਲੋਂ ਅੱਲਾਹ ਦੇ ਹੁਕਮ ਨਾਲ ਗਿਆਨ ਲਾਂਗੇ। ਬਹੁਤ ਸ਼ੁਕਰੀਆ।